ਸੁਣਿਆ ਵੀ ਕਾਕਾ ਜਿੱਥੇ ਨੇ ਪੰਜਾਬ ਹਾਂਜੀ ਪੀਰਾਂ ਪਕੰਬਰਾਂ ਗੁਰੂਆਂ ਦੀ ਧਰਤੀ ਆ, ਬਿਲਕੁਲ ਸੂਫੀਆਂ ਦੀ ਧਰਤੀ ਆ, ਬਿਲਕੁਲ ਬਹਾਦਰਾਂ ਦੀ ਧਰਤੀ ਆ, ਉੱਥੇ ਪੰਜਾਬ ਦੇ ਵਿੱਚ ਇਸ਼ਕ ਹਕੀਕੀ ਵੀ ਬੜੀ ਹੋਈ ਆ। ਆਹ ਵਾਹ ਰੱਬ ਦੇ ਸੱਚੇ ਆਸ਼ਿਕ, ਪਿਆਰ ਦੇ ਸੱਚੇ ਆਸ਼ਿਕ, ਜਿਨ੍ਹਾਂ ਨੇ ਰੂਹਾਂ ਨਾਲ ਮੁਹੱਬਤ ਕੀਤੀ, ਜਿਸਮਾਂ ਨਾਲ ਨਹੀਂ। ਉਹ ਵਾਹ ਜੀ। ਇਹ ਗੱਲ ਆਪਾਂ ਕਰੀਏ ਹੀਰ ਰਾਂਝੇ ਦੀ, ਮਿਰਜ਼ਾ ਸਾਹਿਬਾ ਦੀ, ਸੱਸੀ ਪੁੰਨੂ ਦੀ, ਸੋਹਣੀ ਮਹਿਵਾਲ ਦੀ। ਵਾਹ ਇਹ ਸਾਰੀਆਂ ਕਹਾਣੀਆਂ ਤੁਸੀਂ ਨਿੱਕੇ ਹੁੰਦਿਆਂ ਨੂੰ ਸੁਣੀਆਂ। ਸੁਣੀਆਂ ਬਾਬਾ। ਪਰ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ, ਜਿਹੜੀ ਕਹਾਣੀ ਅਰਮੀਨੀਆ ਤੇ ਪਰਸ਼ੀਆ ਜਿਹਨੂੰ ਇਰਾਨ ਕਹਿੰਦੇ ਨੇ ਅੱਜ, ਅੱਛਾ ਉਸ ਇਲਾਕੇ ਦੀ ਗੱਲ ਹੈ। ਹਾਂਜੀ ਉੱਥੇ ਦਾ ਬਾਦਸ਼ਾਹ ਸੀ ਇੱਕ ਖੁਸਰੋ। ਹਾਂ ਖੁਸਰੋ ਸੁਣਿਆ। ਹਾਂ, ਉਹਦਾ ਭਰਾ ਮਰ ਗਿਆ ਸੀ ਹਾਂਜੀ ਤੇ ਉਹ ਰਾਜ ਤੇ ਬੈਠਾ ਸੀ, ਉਹ ਰਾਜ ਕਰਦਾ ਸੀ। ਹਾਂਜੀ ਉਹਦੀ ਸੀ ਭਤੀਜੀ ਜਿਹਦਾ ਨਾਂ ਸੀ ਸੀਰੀ। ਓਕੇ ਸ਼੍ਰੀ ਹੈ ਸ਼੍ਰੀ ਜਦੋਂ 16-17 ਸਾਲਾਂ ਦੀ ਹੋਈ ਨਾ, ਤੇ ਜਿੱਦਾਂ ਕਹਿੰਦਾ ਰੱਬ ਨੇ ਉਹਨੂੰ ਹੁਸਨ ਏਦਾਂ ਦਾ ਦਿੱਤਾ ਕਿ ਹੱਦੋਂ ਵੱਧ ਸੋਹਣੀ ਔਰ ਨਾਜ਼ੁਕ ਔਰ ਸੌਫਟ, ਪਿਆਰ ਕਰਨ ਵਾਲੀ ਰੱਬ ਦੀ ਤਾਂ ਸ਼ਕਲ ਹੁੰਦੀ ਆ, ਬਹੁਤ ਸੋਹਣੀ ਸੁਨੱਖੀ। ਹੁਣ ਜਦੋਂ ਰਾਜੇ ਦੇ ਦਰਬਾਰ ਵਿੱਚ ਦੂਰੋਂ ਲੋਕ ਆਉਂਦੇ, ਕੋਈ ਇਨਵੈਸਟਰ ਆਉਂਦੇ, ਗੱਲਬਾਤ ਮਿਲਣ ਆਉਂਦੇ, ਦੂਜੇ ਮੁਲਕਾਂ ਦੇ ਜਿਹੜੇ ਹੁੰਦੇ ਰਾਜਦੂਤ ਵਗੈਰਾ ਹੋਏ, ਬਿਜ਼ਨਸਮੈਨ ਹੋਏ, ਜੋ ਮਰਜ਼ੀ ਕਰ ਲਓ, ਉਹ ਜਦੋਂ ਆਉਂਦੇ, ਜਦੋਂ ਉਹਨੂੰ ਦੇਖਦੇ ਨਾ, ਵਪਾਰੀਆਂ ਨੂੰ ਦੇਖਦੇ ਤਾਂ ਸਾਰੇ ਉਹਨੂੰ ਦੇਖਦੇ ਰਹਿ ਜਾਂਦੇ। ਉਹਦੀਆਂ ਗੱਲਾਂ ਫਿਰ ਦੂਰ ਤੱਕ ਹੋਣ ਲੱਗ ਪਈਆਂ ਵੀ ਜੇ ਕੋਈ ਸੁਨੱਖੀ ਕੁੜੀ ਆ ਤਾਂ ਅਰਮੀਨੀਆ ਦੀ ਜਿਹੜੀ ਪ੍ਰਿੰਸੈਸ ਆ, ਸ਼ਹਿਜ਼ਾਦੀ ਆ, ਉਹ ਬਹੁਤ ਸੁਨੱਖੀ ਆ, ਉਦੋਂ ਸੁਨੱਖਾ ਕੋਈ ਹੈ ਨਹੀਂ। ਅੱਛਾ ਕਵੀਆਂ ਨੇ ਕਵਿਤਾ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਅੱਛਾ ਹੌਲੀ ਉਹਦੀ ਚਰਚਾ ਦੇਸਾਂ ਵਿਦੇਸਾਂ ਵਿੱਚ ਹੋਣੀ ਸ਼ੁਰੂ ਹੋ ਗਈ। ਹਾਂਜੀ ਇਦਾਂ ਹੀ ਇੱਕ ਜਿਹਨੂੰ ਬੁੱਤਗਾੜਾ ਕਹਿ ਲਓ ਜਾਂ ਸ਼ਿਲਪਕਾਰ ਕਹਿ ਲਓ ਜਾਂ ਮੂਰਤੀਕਾਰ ਕਹਿ ਲਓ, ਜਿਹੜਾ ਪੱਥਰ ਦੀਆਂ ਮੂਰਤੀਆਂ ਬਣਾਉਂਦਾ ਸੀ, ਹਾਂਜੀ ਉਹਦਾ ਨਾਂ ਸੀ ਫਰਾਦ। ਅੱਛਾ ਉਹ ਵੀ ਜਵਾਨ ਹੀ ਸੀ ਅਜੇ, ਅੱਛਾ ਪਰ ਉਹਦੇ ਹੱਥਾਂ ਦੇ ਵਿੱਚ ਇੱਕ ਜਾਦੂ ਸੀ। ਜਦੋਂ ਕਿਸੇ ਨੂੰ ਕਹਿੰਦਾ ਨਾ ਸਾਨੂੰ ਕੋਈ ਮੂਰਤੀ ਬਣਾ ਦੇ, ਉਹਨੂੰ ਪੱਥਰ ਦੇਣਾ, ਉਹਨੂੰ ਹੱਥਾਂ ਨਾਲ ਇਦਾਂ ਘੜਨਾ ਛੈਣੀ ਤੇ ਥੋੜੇ ਦੇ ਨਾਲ ਨਾ, ਉਹਦੇ ਵਿੱਚ ਜਾਨ ਪਾਉਂਦਾ ਸੀ। ਅੱਛਾ ਜੀ। ਉਹਦੀ ਵੀ ਬੱਲੇ ਜਾਣ ਕੇ ਸਾਰੀ ਦੁਨੀਆ ਵਿੱਚ ਹੋਣ ਲੱਗ ਪਈ। ਜਿੱਥੇ ਕਿਤੇ ਵੀ ਗੱਲਾਂ ਹੋਣੀਆਂ, ਜੇ ਕਿਤੇ ਸ਼ਿਲਪਕਾਰ ਦੀਆਂ, ਗੋਰੇ ਸਕਲਪਟਰ ਕਹਿ ਦਿੰਦੇ ਆ, ਜੇ ਆਪਾਂ ਮੂਰਤੀਕਾਰ ਕਹਿ ਦਿੰਦੇ ਆ ਨਾ, ਕਈ ਬੁੱਤਗਾੜਾ ਕਹਿ ਦਿੰਦੇ ਆ, ਹੈ ਕਿ ਨਹੀਂ, ਉਹਦੀਆਂ ਗੱਲਾਂ ਵੀ ਥਾਂ ਹੋਣ ਲੱਗ ਪਈਆਂ। ਜਵਾਨ ਹੋ ਵੀ ਸੀ, ਜਾਂਦੀ ਸੀ 20-22 ਸਾਲ ਦਾ। ਚਲੋ ਜੇ ਬਹੁਤ ਤੂੰ ਗੱਲਾਂ ਹੋ ਗਈਆਂ ਤੇ ਖੁਸਰੋ ਨੂੰ ਵੀ ਗੱਲਾਂ ਪਹੁੰਚੀਆਂ। ਇਹ ਮੇਲੇ ਮੂਲੇ ਲਾਉਂਦਾ ਹੁੰਦਾ ਸੀ। ਅੱਛਾ ਜੀ। ਤਾਂ ਮੇਲੇ ਚੱਕਰ ਕਿਤੇ ਉਹ ਵੀ ਆ ਗਿਆ ਫਰਾਰ। ਉੱਥੇ ਉਹਨੂੰ ਸ਼ਹਿਜ਼ਾਦੀ ਸ਼ੀਰੀ ਨੂੰ ਵੀ ਦੇਖਿਆ। ਉਹ ਵੀ ਕਹਿੰਦਾ ਵੀ ਜਿਹੜਾ ਦਿਲ ਖੋ ਜਾਂਦਾ ਨਾ, ਉਹਦਾ ਦਿਲ ਖੋ ਗਿਆ, ਮਨ ਮਾਰ ਮਿਟਿਆ ਉੱਥੇ। ਫਿਰ ਮੇਲੇ ਖਤਮ ਹੋ ਗਏ, ਚਲੇ ਗਿਆ। ਫਿਰ ਰਾਜੇ ਨੇ ਕੀ ਕੀਤਾ, ਖੁਸਰੋ ਨੇ, ਜੋ ਪਤਾ ਲੱਗਾ ਬਹੁਤ ਚੰਗਾ, ਉਹ ਕਿ ਬਹੁਤ ਵੱਡੀ ਇੱਕ ਕੰਧ ਉਹਨੂੰ ਬਣਾਈ ਇਰਾਨ ਦੇ ਵਿੱਚ ਪੱਥਰਾਂ ਦੀ, ਉਹਦੇ ਵਿੱਚ ਮੂਰਤੀਆਂ ਘੜੀਆਂ। ਅੱਛਾ ਜੀ। ਉਹਦੀ ਖਬਰ ਸਾਰੇ ਪਾਸੇ ਪਹੁੰਚੀ। ਕਿਹਨੇ ਬਣਾਈ ਇਹ? ਫਰਾਦ ਨੇ। ਅੱਛਾ ਫਰਾਦ ਨੇ। ਹਾਂ ਬਣਾਈ। ਇੱਕ ਜਬ ਕਹਿੰਦਾ ਵੀ ਕੰਧ ਹੀ ਸੀ ਪੱਥਰ ਦੀ, ਉਹਨੂੰ ਕੱਟ ਕੇ ਉਹਦੇ ਵਿੱਚ ਸਾਰੀਆਂ ਮੂਰਤੀਆਂ ਕਰਕੇ ਬਣਾਈਆਂ ਨਾ, ਤਾਂ ਸਾਰੀ ਦੁਨੀਆ ਵਿੱਚ ਚਰਚਾ ਫੈਲ ਗਈ, ਸਾਰੀ ਯੂਰਪ ਵਿੱਚ ਚਰਚਾ ਫੈਲ ਗਈ। ਤਾਂ ਖੁਸਰੋ ਨੂੰ ਪਤਾ ਲੱਗਾ, ਉਹਨੂੰ ਕਿਹਾ ਵੀ ਮੈਂ ਐਡਾ ਵੱਡਾ ਰਾਜਾ, ਵੀ ਮੈਨੂੰ ਉਹ ਕਾਰੀਗਰ ਚਾਹੀਦਾ, ਮੈਨੂੰ ਉਹ ਬੁੱਤਗਾੜਾ ਚਾਹੀਦਾ, ਮੈਨੂੰ ਉਹ ਸ਼ਿਲਪਕਾਰ ਚਾਹੀਦਾ। ਉਹਨੂੰ ਸੁਨੇਹਾ ਭੇਜਿਆ। ਉਦਾਂ ਤਾਂ ਘਬਰਾਇਆ ਪਰ ਬੜਾ ਖੁਸ਼ ਹੋਇਆ ਕਿ ਮੈਨੂੰ ਬਾਦਸ਼ਾਹ ਨੇ ਸੱਦਿਆ। ਉਹ ਚਲ ਗਿਆ, ਜਾ ਕੇ ਜਿੱਦਾਂ ਕਹਿੰਦੇ ਅਦਾਬ ਕੀਤੀ। ਤਾਂ ਉਹਨਾਂ ਨੂੰ ਕਿਹਾ ਵੀ ਗੱਲ ਸੁਣ, ਵੀ ਮੈਂ ਤੇਰੀਆਂ ਬੜੀਆਂ ਤਾਰੀਫਾਂ ਸੁਣੀਆਂ, ਤੇਰਾ ਮੈਂ ਕੰਮ ਵੀ ਦੇਖਿਆ, ਤੂੰ ਏਦਾਂ ਕਰ, ਜਿੰਨੇ ਪੈਸੇ ਲੈਣੇ ਤੂੰ ਲੈ ਲਈ, ਤੈਨੂੰ ਬਾਹਰ ਕੰਮ ਲੱਭਣ ਦੀ ਲੋੜ ਨਹੀਂ, ਵੀ ਤੇਰੇ ਮੇਰੇ ਦਰਬਾਰ 'ਚ ਕੰਮ ਕਰ, ਤਾਂ 4 ਸਵੇਰੇ ਸੋਹਣੀਆਂ ਮੂਰਤੀਆਂ ਗੜ। ਅੱਛਾ ਕਹਿੰਦਾ ਠੀਕ ਆ। ਉਹਨੂੰ ਪੱਥਰ ਲਿਆ ਦਿੱਤੇ ਗਏ। ਉਹ ਜ਼ਮਾਨੇ ਪਰਸ਼ੀਆ ਦੇ ਵਿੱਚ ਗਾਰਡਨਿੰਗ ਜਿਹੇ ਕਹਿੰਦੇ ਨਾ, ਵੀ ਬਗੀਚੇ ਬਹੁਤ ਸੋਹਣੇ ਬਣਾਉਂਦੇ ਸੀ। ਅੱਛਾ ਜੀ। ਹਾਂ, ਬਾਦਸ਼ਾਹ ਦਾ ਬਗੀਚਾ ਇੰਨਾ ਸੋਹਣਾ ਸੀ ਨਾ, ਇੰਨੀ ਸੋਹਣੀ ਗਾਰਡਨ, ਫੁੱਲ ਬੂਟੇ ਲੱਗੇ ਸੀ ਕਿ ਜਦੋਂ ਵਿੱਚ ਬੰਦਾ ਜਾਂਦਾ ਸੀ, ਉਹਨੂੰ ਏਦਾਂ ਲੱਗਦਾ ਮੈਂ ਸਵਰਗ 'ਚ ਤੁਰਿਆ ਫਿਰਦਾ। ਅੱਛਾ ਜੀ। ਉਧਰੋਂ ਗਾਰਡਨ ਬਗੀਚਾ ਬਹੁਤ ਸੋਹਣਾ, ਉਧਰੋਂ ਸ਼ੀਰੀ ਉਹ ਤੋਂ ਵੀ ਸੋਹਣੀ, ਜਾਣੀ ਕਿ ਸੋਹਣੇ ਨੂੰ ਸੋਹਣਾ ਜਿਹੜਾ ਕੰਪਲੀਮੈਂਟ ਕਰਦਾ ਸੀ। ਏਦਾਂ ਲੱਗਣਾ ਜਿੱਦਾਂ ਕਿਤੇ ਕੋਈ ਐਂਜਲ ਵਿੱਚ ਤੁਰਿਆ ਫਿਰਦਾ। ਜਦੋਂ ਸ਼ੀਰੀ ਵਿੱਚ ਫਿਰਨਾ ਬਾਗ ਦੇ ਵਿੱਚ,
ਉਹਦੇ ਇੱਕ ਨੈਚੁਰਲ ਖਿੱਚ ਸੀ ਉਹਦੇ ਅੰਦਰ, ਕੋਈ ਬੋਲਦੀ ਨਹੀਂ ਸੀ, ਕੋਈ ਕਹਿੰਦੀ ਨਹੀਂ ਸੀ, ਪਰ ਜਦੋਂ ਤੁਰਦੀ ਸੀ ਉਹਦਾ ਲਹਿਜਾ ਸੀ ਜਿਹੜਾ, ਉਹਦਾ ਅੰਦਾਜ਼ ਸੀ ਜਿਹੜਾ, ਇੱਕ ਕਹਿੰਦੇ ਨੇ ਵੀ ਰੱਬੀ ਤਾਕਤ ਸੀ। ਤੇ ਉਹ ਉੱਥੇ ਆਪਣੇ ਦੂਜਾ ਘੜ ਲੱਗ ਪਿਆ, ਮੂਰਤੀਆਂ ਬਣਾਉਣ ਲੱਗ ਪਿਆ। ਤੇ ਉਹਦੀ ਨਿਗਾਹ ਉੱਤੇ ਪੈਣੀ ਸ਼ੁਰੂ ਹੋ ਗਈ ਸ਼੍ਰੀ ਉੱਤੇ, ਪਰ ਹੌਸਲਾ ਨਹੀਂ ਪਿਆ ਉਹਨੂੰ ਕੁਝ ਕਹਿਣ ਦਾ। ਪਰ ਹੌਲੀ ਹੌਲੀ ਜਿੱਦਾਂ ਟਾਈਮ ਲੰਘਦਾ ਗਿਆ, ਸ਼੍ਰੀ ਵੀ ਬਾਗ ਚ ਆਉਣਾ ਸ਼ੁਰੂ ਕਰ ਦਿੱਤਾ ਉੱਥੇ ਜਿੱਥੇ ਬੁੱਤ ਘੜਦਾ ਸੀ। ਇੱਕ ਦਿਨ ਉੱਥੇ ਉਹ ਮੂਰਤੀ ਬਣਾਉਣ ਡਿਆ ਸੀ, ਉੱਥੇ ਆ ਗਈ। ਜਦੋਂ ਆ ਗਈ ਤਾਂ ਉਹ ਰਿਹਾ ਨਹੀਂ ਗਿਆ, ਉਹਨੂੰ ਬੁਲਾਇਆ, ਉਹਨੂੰ ਉਹਨੂੰ ਪੁੱਛਿਆ, ਫਰਾਦ ਕਿਵੇਂ ਆ ਤੂੰ? ਇਹਦੇ ਵੀ ਥੱਥਾ ਕਹਿੰਦਾ ਮੈਂ ਬਹੁਤ ਠੀਕ ਆ, ਬਹੁਤ ਵਧੀਆ ਆ। ਫਿਰ ਨੀਵੀਂ ਪਾਈ ਕੋਲ ਚੱਲ ਗਿਆ, ਰਿਹਾ ਨਹੀਂ ਹੋਇਆ। ਕਹਿੰਦਾ ਵੀ ਜਦੋਂ ਮੈਂ ਇੱਥੇ ਆਇਆ ਵੀ ਪਤਾ ਨਹੀਂ, ਜਦੋਂ ਮੈਂ ਤੈਨੂੰ ਕੋਈ ਦੇਖਿਆ ਮੈਨੂੰ ਮੇਰੇ ਦਿਲ ਨੂੰ ਕੀ ਹੋ ਗਿਆ। ਦਿਨ ਰਾਤ ਮੈਨੂੰ ਸਿਰਫ ਤੂੰ ਹੀ ਨਜ਼ਰ ਆਉਣੀ ਆ। ਉਹ ਵੀ ਕਹਿੰਦੀ ਫਰਾਦ ਮੈਂ ਵੀ ਤੇਰੇ ਬਾਰੇ ਬੜਾ ਸੁਣਿਆ, ਮੈਂ ਵੀ ਸੁਣਿਆ ਕਿ ਤੂੰ ਮੂਰਤੀਆਂ ਦੇ ਵਿੱਚ ਜਾਨ ਪਾ ਦੇਣਾ, ਮੂਰਤੀਆਂ ਨੂੰ ਜਿੰਦਾ ਕਰ ਦੇਣਾ, ਵੀ ਤੇਰਾ ਬਹੁਤ, ਮੈਨੂੰ ਤੇਰਾ ਕੰਮ ਬਹੁਤ ਪਸੰਦ ਆ, ਮੈਂ ਚਾਹੁੰਦੀ ਆ ਕਿ ਤੂੰ ਇੱਥੇ ਹੀ ਰਵੇਂ। ਅੱਛਾ। ਤੂੰ ਕਹਿ ਕੇ ਚਲ ਗਈ। ਹੁਣ ਤੁਹਾਨੂੰ ਬਿਲਕੁਲ ਰਾਤ ਨੂੰ ਨੀਂਦ ਨਹੀਂ ਆਈ। ਫਿਰ ਗੱਲਬਾਤ ਹੋ ਗਈ ਹੈ ਵੀ ਆਹ ਤਾਂ ਜਾ ਕੇ ਦਿਲ ਮਿਲ ਗਿਆ ਜੀ। ਫਿਰ ਆਨੇ ਬਾਨੇ ਜਦੋਂ ਉਹ ਕੰਮ ਕਰਨਾ, ਉਹਨੂੰ ਉੱਥੇ ਆ ਜਾਣਾ, ਉੱਥੇ ਖੜ ਜਾਣਾ। ਫਿਰ ਉਹਦੀ ਮੂਰਤੀ ਬਣਾਈ ਸ਼ੀਰੀ ਦੀ। ਅੱਛਾ। ਸ਼ੀਰੀ ਦੀ ਮੂਰਤੀ ਬਣਾਈ ਤਾਂ ਜਿੱਦਾਂ ਕਹਿੰਦੇ ਨਾ, ਪਤਾ ਨਾ ਲੱਗੇ ਕਿਸੇ ਨੂੰ ਵੀ ਸਹੀ ਕਿਹੜੀ ਆ, ਪੱਥਰ ਦੀ ਕਿਹੜੀ ਆ ਤਾਂ ਅਸਲੀ ਕਿਹੜੀ ਹੈ। ਅੱਛਾ। ਹੁਣ ਉਹ ਕੁੜੀ ਦੇ ਅੰਕਲ ਨੂੰ ਪਤਾ ਲੱਗ ਗਿਆ, ਬਾਦਸ਼ਾਹ ਨੂੰ, ਵੀ ਇਹ ਤਾਂ ਸ਼ੀਰੀ ਜਿਹੜੀ ਆ ਇਹ ਤਾਂ ਫਰਾਦ ਤੇ ਲੱਟੂ ਹੋ ਗਈ ਆ। ਅੱਛਾ। ਹੁਣ ਕਿ ਇਸਲਾਮ ਦੇ ਵਿੱਚ ਇਹ ਸੀਗਾ ਵੀ ਤੁਸੀਂ ਚਾਚੇ ਧੀ ਦੀਆਂ ਕੁੜੀਆਂ ਨਾਲ ਕਰ ਲੈਣੇ ਵਿਆਹ। ਉਹ ਹੁਣ ਇਹ ਲਾ ਕੇ ਬੈਠਾ ਸੀ ਕਿ ਮੈਂ ਜੋ ਮਾੜੀ ਤਗੜੀ ਮੈਂ ਇਹਨਾਂ ਵਿਆਹ ਕਰਨਾ। ਅੱਛਾ ਜੀ। ਹੈ ਵੀ ਆਪਣੀ ਨੀਸ ਲੱਗਦੀ ਸੀ ਉਹਦੀ, ਉਹਨਾਂ ਵਿਆਹ ਕਰ ਲੈਣਾ। ਅੱਛਾ। ਹੁਣ ਉਹਨੂੰ ਪਤਾ ਲੱਗਿਆ ਤੇ ਮੇਰੇ ਕੰਪੀਟੀਸ਼ਨ ਹੋ ਗਈ। ਜੇ ਉਹ ਸਿੱਧਾ ਕੁਝ ਕਰਦਾ ਸੀ ਤਾਂ ਡਰਦਾ ਸੀ ਕਿ ਸ਼ਰੀਰ ਕੁਝ ਹੋ ਨਾ ਜਾਵੇ। ਉਹਨੂੰ ਕੀਤਾ, ਇੱਕ ਦਿਨ ਉਹਨੂੰ ਸੱਦਿਆ ਆਪਣੇ ਮਹਿਲ ਦੇ ਵਿੱਚ, ਦੂਜੇ ਨੂੰ ਆਪਣੇ ਨੂੰ, ਫਰਾਦ ਨੂੰ, ਬਾਦਸ਼ਾਹ ਨੇ। ਕਹਿੰਦਾ ਵੀ ਦੇਖ ਮੈਂ ਤੇਰੇ ਕੰਮ ਤੋਂ ਬੜਾ ਖੁਸ਼ ਹਾਂ, ਕੰਮ ਤੂੰ ਬਹੁਤ ਸੋਹਣਾ ਕਰਦਾ, ਪਰ ਕਹਿੰਦਾ ਦੇਖ ਮੈਨੂੰ ਇਹ ਵੀ ਪਤਾ ਤੂੰ ਸ਼ੀਰੀ ਨੂੰ ਪਿਆਰ ਕਰਦਾ, ਪਰ ਕਹਿੰਦਾ ਏਦਾਂ ਕਰ, ਇੱਥੇ ਸਾਨੂੰ ਪਾਣੀ ਦੀ ਬੜੀ ਲੋੜ ਵਾ। ਚਾਹ ਜਿਹੜੀ ਬਹਿਸ਼ਤਾ ਪਹਾੜੀਆਂ ਆ, ਬਹਿਸ਼ਤਾ ਇੱਕ ਪਰਬਤ ਦਾ ਨਾਂ ਸੀ, ਪਹਾੜੀ ਦਾ ਨਾਂ ਸੀ, ਵੀ ਉੱਥੇ ਝਰਨੇ ਆ ਪਾਣੀ ਦੇ, ਵੀ ਤੂੰ ਛੋਟੀ ਜਿਹੀ ਉੱਥੋਂ ਨਹਿਰ ਕੱਢ ਲਿਆ। ਅੱਛਾ। ਤੇ ਜੇ ਤੂੰ ਨਹਿਰ ਕੱਢ ਲਿਆ, ਇੱਕ ਤਾਂ ਮੈਂ ਤੈਨੂੰ ਮੂੰਹ ਮੰਗੇ ਇਨਾਮ ਦਊਂਗਾ, ਸਾਰਾ ਰਾਜ ਤੇ ਇੱਥੇ ਫਕਰ ਕਰੂਗਾ ਵੀ ਸਾਡੇ ਪਾਣੀ ਦਾ ਪ੍ਰੋਬਲਮ ਸੋਲਵ ਕਰ ਦਿੱਤਾ, ਤਾਂ ਮੈਂ ਤੈਨੂੰ ਮੂੰਹ ਮੰਗਾ ਇਨਾਮ ਦਊਂ, ਜੋ ਤੂੰ ਮਰਜ਼ੀ ਮੰਗ ਲਈ। ਹੁਣ ਉਹਨੂੰ ਪਤਾ ਲੱਗ ਗਿਆ ਜੋ ਮੈਂ ਕੀ ਮੰਗਣਾ। ਕਹਿੰਦਾ ਜੀ ਠੀਕ ਹੈ ਮੈਨੂੰ ਮਨਜ਼ੂਰ ਵਾ। ਹੁਣ ਉਹਨੂੰ ਇਹ ਥੋੜ੍ਹਾ ਪਤਾ ਸੀ ਵੀ ਹੁਣ ਚਾਲ ਚੱਲੀ ਆ। ਤਾਂ ਉਹ ਚਲੇ ਗਿਆ, ਜਾ ਕੇ ਦੇਖੀ ਪਹਾੜੀ, ਥਾਂ ਦੇਖੇ ਵੀ ਹੁਣ ਮੈਂ ਇਹ ਕਿੱਦਾਂ ਕਰੂੰ। ਪਰ ਉਹਨੂੰ ਪਤਾ ਸੀ ਵੀ ਜੇ ਮੈਂ ਸ਼੍ਰੀ ਨਾਲ ਪਿਆਰ ਕਰਨਾ, ਵਿਆਹ ਕਰਾਉਣਾ, ਤਾਂ ਮੈਨੂੰ ਕੁਛ ਨਾ ਕੁਛ ਤਾਂ ਕਰਨਾ ਹੈ ਪੈਣਾ। ਬਸ ਲੱਗ ਪਿਆ ਹੋਵੇ ਉਹ। ਇੱਕ ਦਿਨ ਲੰਘ, ਹਫ਼ਤਾ ਲੰਘ, 10 ਹਫ਼ਤੇ ਲੰਘ, ਮਹੀਨੇ ਲੰਘ, ਸਾਲ ਲੰਘ ਗਿਆ। ਉਹਨੇ ਜਦੋਂ ਥੱਕ ਜਾਣਾ, ਬੁਰਾ ਹਾਲ ਹੋ ਜਾਣਾ, ਉਹਨੂੰ ਪੈ ਜਾਣਾ। ਉਧਰੋਂ ਕੁਝ ਬੰਦੇ ਇੱਧਰੋਂ ਵੈਸਟ ਏਰੀਆ ਦੇ ਵਿੱਚੋਂ ਦਰਬਾਰ ਦੇ ਵਿੱਚ ਗਏ। ਉਹਨੇ ਜੋ ਗੱਲਾਂ ਕੀਤੀਆਂ ਵੀ ਕੋਈ ਕਮਲਾ ਜਿਹਾ ਉੱਥੇ ਨਹਿਰ ਪੜਦਾ ਆ, ਵੀ ਕਹਿੰਦੇ ਉਹ ਨਾਂ ਫਰਾਦ ਆ, ਵੀ ਰਾਜੇ ਨੂੰ ਕਿਹਾ ਤੂੰ ਪਾਣੀ ਲੈ ਕੇ ਆ, ਕਹਿੰਦੇ ਰਾਤ ਦਿਨ ਉਹ ਨਹਿਰ ਪੱਟੀ ਜਾਂਦਾ। ਉਹਨੂੰ ਸੁਣ ਲਿਆ, ਉਹਨੂੰ ਪਤਾ ਲੱਗ ਗਿਆ ਵੀ ਉਹਦੇ ਅੰਕਲ ਨੇ ਕੀ ਚਾਲ ਚੱਲੀ ਆ, ਵੀ ਉਹ ਤੈਨੂੰ ਉੱਥੇ ਮਾਰ ਦੇਣਾ, ਮਰ ਜਾਣਾ ਉੱਥੇ ਹੀ। ਉਹ ਬਿਨਾਂ ਦੱਸਿਓ ਹੀ ਭੱਜ ਗਈ। ਅੱਛਾ। ਉੱਥੇ ਹੀ ਚਲ ਗਈ। ਜਦੋਂ ਜਾ ਕੀ ਦੇਖਦੀ ਆ, ਵਿਚਾਰੇ ਦੇ ਆ ਦੂਰੋਂ ਖੜੀ ਦੇਖਦੀ, ਪਹਿਲਾਂ ਬੰਗਾ ਹੋਇਆ ਆ ਤੇ ਸਿਆਣੀ ਦੇ ਨਾਲ ਪੱਥਰ ਭੰਨਣ ਡਿਆ ਦੁਪਹਿਰਾ ਦਿਨ ਦਾ। ਉੱਥੇ ਜਾ ਕੇ ਜਦੋਂ ਕੋਲ ਚਲ ਗਈ, ਆਵਾਜ਼ ਮਾਰੀ, ਉਹਨੂੰ ਮੂੰਹ ਚੱਕਿਆ, ਦੇਖਿਆ ਤਾਂ ਸ਼ੀਰੀ ਖੜੀ ਮੋਰੇ। ਬੜਾ ਖੁਸ਼ ਹੋਇਆ। ਇਹ ਦੇਖਦੀ ਆ ਉਹਦੇ ਹੱਥ ਪਾਟੇ ਹੋਏ, ਮੂੰਹ ਧੂੜ ਨਾਲ ਭਰਿਆ ਪਿਆ, ਬੁੱਲ ਪਾਟੇ ਹੋਏ ਤੇ ਹੱਥ ਅੱਖੋਂ ਬੁਰਾ ਦਾ ਹਾਲ, ਪਰ ਸਿਆਣੀ ਜਿਹਨੂੰ ਨਹੀਂ ਪਿਆ ਪੁੱਤ ਵੜਿਆ। ਉਹਨੂੰ ਕਿਹਾ ਵੀ ਤੂੰ ਦੇਖ ਤੇਰੇ ਨਾਲ ਚਾਲ ਚੱਲੀ ਗਈ ਆ,
ਕਹਿੰਦਾ ਵੀ ਨਹੀਂ, ਮੈਂ ਹੁਣ ਜੋ ਹੁਕਮ ਕੀਤਾ ਮਾਰੇ, ਮੈਂ ਹੁਕਮ ਪੂਰਾ ਕਰਨਾ। ਹੂੰ ਠੀਕ ਆ। ਸ਼ੀਰੀ ਨੇ ਜ਼ੋਰ ਵੀ ਲਾਇਆ। ਉਦੋਂ ਉਹਨੂੰ ਪਤਾ ਲੱਗ ਗਿਆ ਰਾਜੇ ਨੂੰ ਮਿਸ਼ਰੀ ਚਲ ਗਈ। ਵੀ ਸ਼ੀਰੀ ਉੱਥੇ ਚਲ ਗਈ ਆ। ਉਹਨੂੰ ਦੱਸ ਦਿੱਤਾ ਦੱਸਣ ਵਾਲਿਆਂ ਨੇ, ਜਿਹੜਾ ਸਪਾਈਸ ਪੂਈ ਹੁੰਦੇ ਦੱਸ ਦਿੱਤਾ ਉਹਨਾਂ ਨੇ। ਹਾਂਜੀ। ਉਹਨੇ ਇੱਕ ਹੋਰ ਚਾਲ ਚੱਲੀ। ਜੋ ਸ਼ੀਰੀ ਉੱਥੋਂ ਪਰੇ ਚਲ ਗਈ, ਉੱਥੋਂ ਰਹਿੰਦੀ ਉੱਥੇ ਰਹੀ, ਗਈ ਨਹੀਂ, ਵਾਪਸ ਨਹੀਂ ਗਈ। ਅੱਛਾ। ਪਰ ਜਿੱਥੇ ਟੋਆ ਪੜਦਾ ਸੀ, ਜਿਹੜਾ ਉੱਥੇ ਖੈਰ ਪੜਦਾ, ਉੱਥੋਂ ਚਲ ਗਈ ਪਿੱਛੇ। ਉਹਨੂੰ ਸੁਨੇਹਾ ਭੇਜ ਦਿੱਤਾ ਕਿਸੇ ਕੋਲ ਵੀ ਸ਼ੀਰੀ ਮਰ ਗਈ। ਅੱਛਾ, ਉਹਨੂੰ ਫਰਾਦ ਨੂੰ। ਅੱਛਾ, ਫਰਾਦ ਦੇ ਕੋਲ ਨਹੀਂ ਰਹਿ ਰਹੇ ਸੀ ਉਹ? ਰਹਿ ਸੀ ਕਿ ਪਰ ਜਿੱਥੇ ਉਹ ਪੜਦਾ ਸੀ ਉੱਥੇ ਨਹੀਂ ਸੀ। ਅੱਛਾ। ਉਹ 2-4 ਕਿਲੋਮੀਟਰ ਜਾਂ ਪਿੱਛੇ ਹੋਈ ਜਾਂ ਦੂਰ ਸੀ, ਮਤਲਬ ਦੂਰ ਸੀ ਤਾਂ ਉਹਦੇ ਕੋਲ ਨਹੀਂ ਰਹੀ। ਉੱਥੇ ਜ਼ਰਾ ਕੋਲ ਨਹੀਂ ਸੀ। ਔਰ ਜਦੋਂ ਪਿਆ ਉਹਨੂੰ ਪਤਾ ਲੱਗਾ ਏਦਾਂ ਵੀ ਸ਼ੀਰੀ ਤੇ ਮਰ ਗਈ, ਉਹ ਪਹਾੜ ਦੇ ਉੱਤੇ ਚੜ ਗਿਆ। ਉੱਚੀ ਉੱਚੀ ਧਾਹਾਂ ਮਾਰੀਆਂ। ਸ਼ੀਰੀ ਨੇ ਸੁਣੀਆਂ ਜੋ ਧਾਹਾਂ ਮਾਰਦਾ, ਉਹ ਭੱਜੀ ਆਈ ਪਿੱਛੇ ਬਾਜਾ ਦਿੰਦੀ ਆ ਉਹਨੂੰ, ਪਰ ਉਹਨੂੰ ਨਹੀਂ ਸੁਣੀ। ਉਹ ਤੋਂ ਛਾਲ ਮਾਰੀ, ਤੂੰ ਡਿੱਗ ਕੇ ਮਰ ਗਿਆ। ਸ਼ੀਰੀ ਉੱਥੇ ਭੱਜੀ, ਬਚਾ ਨਹੀਂ ਸਕੀ ਉਹਨੂੰ। ਫੇਰ ਸਾਰੇ ਫੈਲ ਗਈ ਗੱਲ ਵੀ ਰਾਜੇ ਨੇ ਏਦਾਂ ਕੀਤਾ। ਫਿਰ ਸ਼ੀਰੀ ਬਚ ਗਈ, ਉਹ ਮਰੀ ਨਹੀਂ, ਪਰ ਉਹਦੀ ਯਾਦ ਦੇ ਵਿੱਚ ਵਿਜੋਗਣ ਹੋ ਗਈ। ਮੁੜ ਕੇ ਉਹਨੇ ਵਿਆਹ ਨਹੀਂ ਕਰਾਇਆ, ਨਾ ਆਪਣੇ ਅੰਕਲ ਕੋਲ ਗਈ। ਸਾਰੀ ਜ਼ਿੰਦਗੀ ਉਹਦੀ ਯਾਦ ਦੇ ਵਿੱਚ ਉਹ ਏਦਾਂ ਤੜਫਦੀ ਰਹੀ। ਇੱਕ ਦਿਨ ਆਇਆ, ਉਹ ਵੀ ਰੱਬ ਨੂੰ ਪਿਆਰੀ ਹੋ ਗਈ। ਇਹ ਸੀ ਸ਼ੀਰੀ ਤੇ ਫਰਹਾਦ ਦੀ ਕਹਾਣੀ। ਇੰਨਾ ਪਿਆਰ ਸੀ ਹੈ, ਇੰਨਾ ਪਿਆਰ ਸੀ ਉਹਨਾਂ ਦਾ। ਪਹਾੜ ਤੋੜਨ ਤੇ ਚਲ ਗਿਆ। ਔਰ ਇਹ ਗੱਲ ਸੱਚ ਵਾ, ਅੱਗੇ ਮੈਂ ਮੰਨਦਾ ਨਹੀਂ ਸੁਣਦਾ। ਤੂੰ ਗੱਲ ਸੁਣੀ ਹੋਣੀ ਆ। ਹਾਂਜੀ। ਹਾਂਜੀ, ਉਹਨਾਂ ਨੇ ਸੜਕ ਬਣਾ ਦਿੱਤੀ ਪਹਾੜ ਕੱਟ ਕੇ, ਆਪਣੇ ਘਰ ਵਾਲੀ ਦੇ ਕਰਕੇ। ਘਰ ਵਾਲੀ ਕਰਕੇ। ਉਹਦੇ ਘਰ ਵਾਲੀ ਮਾਜੀ ਦਾ ਮਾਊਂਟਨ। ਮਾਝੀ, ਹਾਂ। ਮਾਜੀ ਦਾ ਹਾਂ। ਮਾਊਂਟਨ। ਹਾਂ, ਉਹਨੇ 20 ਸਾਲ ਲੱਗੇ। 20 ਸਾਲਾਂ ਵਿੱਚ ਉਹ ਇਕੱਲੇ ਨੇ ਸੜਕ ਨਵਾਜ਼ੁਦੀਨ ਸਿੱਦੀਕੀ ਨੇ ਵੀ ਮੂਵੀ ਬਣਾਈ ਹੈ ਨਾ। ਮੂਵੀ ਬਣੀ ਉਹਦੇ ਉੱਤੇ। ਮੈਂ ਜਦੋਂ ਤੁਸੀਂ ਬੋਲਦੇ ਸੀ ਨਾ ਕਿ ਵੀ ਉਹਦੇ ਹੱਥ ਛਿੱਲੇ ਗਏ, ਮੈਂ ਉਹਦੀ ਇੱਕ ਵੀਡੀਓ ਦੇਖੀ ਸੀਗੀ, ਤਾਂ ਮੈਨੂੰ ਐ ਲੱਗਿਆ ਵੀ ਸੱਚੀ ਮੈਨੂੰ ਏਦਾਂ ਇਮੇਜਿਨ ਹੋਇਆ ਵੀ ਉਹ ਵੀ ਐਂ ਕਮਲੇ ਵਾਂਗੂ ਲੱਗਿਆ ਸੀ। ਬਸ ਇਹ ਆ ਜਿਹੜਾ ਪਿਆਰ ਨਾ, ਅਸਲੀ ਪਿਆਰ ਆ, ਉਹ ਰੱਬ ਵਰਗਾ ਪਿਆਰ ਆ। ਇਸ਼ਕ ਹਕੀਕੀ ਇਹਨੂੰ ਹੀ ਕਹਿੰਦੇ। ਇਹ ਜਿਸਮਾਂ ਦਾ ਪਿਆਰ ਨਹੀਂ। ਆਪਾਂ ਬਹੁਤ ਲੋਕੀ ਦੇਖੀਦੇ ਆ ਕਿ ਇੱਕ ਦੂਜੀ ਕੁੜੀ ਮੈਨੂੰ ਸੋਹਣੀ ਬਹੁਤ ਲੱਗੀ, ਮੈਨੂੰ ਮੁੰਡਾ ਬਹੁਤ ਸੋਹਣਾ ਲੱਗਾ, ਉਹ ਸਾਡੀ ਜਿਸਮਾਨੀ ਭੁੱਖ ਹੁੰਦੀ ਆ, ਰੂਹ ਦਾ ਪਿਆਰ ਨਹੀਂ। ਉਹ ਇਸ਼ਕ ਮਜਾਜੀ ਜਾ ਗਿਆ। ਇਹ ਗੱਲ ਹੈ। ਸੁਣੋ ਕਾਕਾ, ਹੁਣ ਸੌਵੋ ਤੁਸੀਂ ਵੀ। ਸੋਈਏ ਹੁਣ ਤਾਂ ਇੱਧਰ